ਹੀਰੋ ਨਹੀਂ ਕਾਤਲ ਤੇ ਸ਼ਹੀਦ ਨਹੀਂ ਮਕਤੂਲ। ਲੱਗਦਾ ਹੈ ਜੰਗ ਤੇ ਇਨਸਾਨ ਨਾਲ ਨਾਲ ਤੁਰੇ ਆਏ ਨੇ। ਜੰਗ ਲਈ ਦੁਨੀਆ ਵਿੱਚ ਖਬਰੇ ਕਿੰਨੇ ਹਜ਼ਾਰਾਂ ਲਫ਼ਜ਼ ਨੇ ਤੇ ਕਈ ਇਹਨੂੰ ਸਭ ਤੋਂ ਵੱਡਾ ਪਾਗਲਪੁਣਾ ਤੇ ਸੁਧਾ ਕਹਿੰਦੇ ਨੇ ਤੇ ਕੁਝ ਇਹਨੂੰ ਇਨਸਾਨੀਅਤ ਨੂੰ ਮਾਰਨ ਵਾਲਾ ਸਭ ਤੋਂ ਵੱਡਾ ਨਿਜ਼ਾਮ। ਪੂਰੀ ਇਨਸਾਨੀ ਤਾਰੀਖ ਵਿੱਚ ਜਿਤਨਾ ਇਨਸਾਨ ਜੰਗਾਂ ਰਾਹੀਂ ਹੋਇਆ ਤੇ ਬਰਬਾਦ ਹੋਇਆ, ਇਤਨਾ ਇਨਸਾਨ ਨਾ ਤੇ ਬਿਮਾਰੀਆਂ ਰਾਹੀਂ ਤੇ ਨਾ ਹੀ ਰੱਬੀ ਆਫਤਾਂ ਰਾਹੀਂ ਹੋਇਆ ਤੇ ਬਰਬਾਦ ਹੋਇਆ। ਅੱਜ ਵੀ ਹਸਪਤਾਲਾਂ, ਦਵਾਈਆਂ ਤੇ ਹੋਰ ਤਰੀਕਿਆਂ ਨਾਲ ਇਨਸਾਨ ਨੂੰ ਬਚਾਉਣ ਤੇ ਇਤਨਾ ਪੈਸਾ ਖਰਚ ਨਹੀਂ ਕੀਤਾ ਜਾਂਦਾ ਜਿਤਨਾ ਇਨਸਾਨ ਨੂੰ ਮਾਰਨ ਲਈ ਹਥਿਆਰਾਂ ਤੇ ਇਹਨਾਂ ਨੂੰ ਚਲਾਉਣ ਵਾਲੇ ਵਰਦੀਆਂ ਵਾਲਿਆਂ ਤੇ ਖਰਚਿਆ ਜਾਂਦਾ। ਇਨਸਾਨੀ ਤਾਰੀਖ ਵਿੱਚ ਸਭ ਤੋਂ ਵੱਡੇ ਹੀਰੋ ਔਰ ਫਾਤਿਹ ਜਿਵੇਂ ਸਿਕੰਦਰ ਦੀ ਗ੍ਰੇਟ, ਚੰਗੇਜ਼ ਖਾਨ, ਹਲਾਕੂ ਖਾਨ, ਜੂਲੀਅਸ ਸੀਜ਼ਰ, ਨਪੋਲੀਅਨ, ਪੀਟਰ ਦੀ ਗ੍ਰੇਟ, ਹਿਟਲਰ, ਹੋਰ ਬਹੁਤ ਸਾਰੇ ਨਾਮ ਨਿਹਾਦ ਦੀ ਗ੍ਰੇਟ ਹੋਏ ਨੇ, ਜਿਨ੍ਹਾਂ ਵਿੱਚੋਂ ਜਿਤਨੇ ਬਹੁਤੇ ਬੰਦੇ ਮਾਰੇ, ਉਹ ਇਤਨਾ ਹੀ ਵੱਡਾ ਦੀ ਗ੍ਰੇਟ ਤੇ ਹੀਰੋ ਗਿਣਿਆ ਜਾਏ। ਜਦ ਇੱਕ ਜੰਗਜੂ ਹਾਰ ਜਾਂਦਾ ਹੈ ਤੇ ਉਹਨੇ ਜੰਗ ਵੇਲੇ ਜੋ ਬੇਵਰਦੀ ਜਾਂ ਸਿਵਲ ਬੰਦੇ ਮਾਰੇ ਹੁੰਦੇ ਨਾ, ਉਹਨੂੰ ਦੁਨੀਆ ਵਿੱਚ ਕਤਲ-ਆਮ ਜਾਂ ਜੈਨੋਸਾਈਡ ਕਿਹਾ ਜਾਂਦਾ। ਪਰ ਇਹਨੇ ਦੁਸ਼ਮਣ ਦੇ ਵਰਦੀ ਵਿੱਚ ਜੋ ਇਨਸਾਨ ਮਾਰਨ, ਇਹ ਜੈਨੋਸਾਈਡ ਦੇ ਵਿੱਚ ਨਹੀਂ ਹੁੰਦਾ। ਜੇ ਇਹ ਜੰਗਜੂ ਜੰਗ ਜਿੱਤ ਜਾਵੇ ਤੇ ਫਿਰ ਕੋਈ ਕਤਲੇਆਮ ਇਹ ਜੈਨੋਸਾਈਡ ਨਹੀਂ ਹੈ, ਭਾਵੇਂ ਇਸ ਜਿਤਨੇ ਵੀ ਇਨਸਾਨ ਮਾਰੇ ਹੋਣ। ਅਮਰੀਕੀਆਂ 10 ਕਰੋੜ ਰੈੱਡ ਇੰਡੀਅਨ ਮਾਰੇ, ਕੋਈ ਇਸ ਨੂੰ ਕਤਲੇਆਮ ਜਾਂ ਜੈਨੋਸਾਈਡ ਨਹੀਂ ਕਹਿੰਦਾ। ਸਟਾਲਿਨ ਤੇ ਮਾਓ ਨੇ ਜੋ ਲੱਖਾਂ ਇਨਸਾਨ ਗੋਲੀਆਂ ਤੇ ਭੁੱਖ ਨਾਲ ਮਾਰੇ, ਇਹ ਵੀ ਕਤਲੇਆਮ ਜਾਂ ਜੈਨੋਸਾਈਡ ਦੇ ਵਿੱਚ ਨਹੀਂ ਹੁੰਦਾ। ਰੱਬ ਦੇ ਨਾਂ ਤੇ ਮਜ਼ਹਬ ਰਾਹੀਂ ਮਾਰੇ ਗਏ ਇਨਸਾਨ ਵੀ ਇਸ ਜੈਨੋਸਾਈਡ ਵਿੱਚ ਨਹੀਂ ਹੁੰਦੇ। ਜੰਗ ਇਨਸਾਨੀਅਤ ਲਈ ਬਿਲਾਸ਼ੁਬਾ ਸਭ ਤੋਂ ਵੱਡਾ ਦੁੱਖ ਹੈ। ਲਫ਼ਜ਼ਾਂ ਦੇ ਹੇਰ-ਫੇਰ ਰਾਹੀਂ ਜੰਗ ਰਾਹੀਂ ਇਨਸਾਨ ਦੇ ਕਤਲ ਨੂੰ ਜਾਇਜ਼ ਤੇ ਕਾਰਨਾਮਾ ਕਰਾਰ ਦਿੱਤਾ ਜਾਂਦਾ ਹੈ। ਹਕੀਕਤ ਵਿੱਚ ਕਿਸੇ ਵੀ ਜੰਗ ਵਿੱਚ ਦੁਸ਼ਮਣ ਦੇ ਹੱਥੋਂ ਮਾਰਿਆ ਗਿਆ ਫੌਜੀ ਨਾ ਤੇ ਸ਼ਹੀਦ ਹੈ ਤੇ ਨਾ ਹੀ ਦੁਸ਼ਮਣ ਦੇ ਇਤਨੇ ਮਾਰੇ ਗਏ ਸਿਪਾਹੀਆਂ ਵਿੱਚੋਂ ਇਹ ਇੱਕ ਹੈ, ਸਗੋਂ ਇਹ ਮਕਤੂਲ ਹੈ। ਇਹ ਮੋਇਆ ਨਹੀਂ ਹੈ, ਇਹ ਕਤਲ ਹੋਇਆ। ਇਹਨੂੰ ਮਾਰਨ ਵਾਲਾ ਕੋਈ ਮੁਜਾਹਿਦ, ਗਾਜ਼ੀ, ਹੀਰੋ ਜਾਂ ਸੂਰਮਾ ਨਹੀਂ ਹੈ, ਸਗੋਂ ਕਾਤਲ ਹੈ। ਕਾਤਲ ਹਰ ਹਾਲਤ ਵਿੱਚ ਕਾਤਲ ਹੈ, ਭਾਵੇਂ ਕੋਈ ਵੀ ਹੋਵੇ, ਚਾਹੇ ਇਹਨੇ ਕੋਈ ਵਰਦੀ ਪਾਈ ਹੋਈ ਹੈ ਜਾਂ ਇਹ ਜਲਾਦ ਹੈ। ਕਿਸੇ ਵੀ ਇਨਸਾਨ ਦਾ ਕਤਲ ਹਰ ਹਾਲ ਵਿੱਚ ਕਤਲ ਹੀ ਹੈ, ਚਾਹੇ ਇਹਦੀ ਕੋਈ ਵੀ ਸ਼ਕਲ ਹੋਵੇ। ਜੋ ਇਨਸਾਨ ਇਸ ਦੁਨੀਆ ਵਿੱਚ ਆਇਆ ਹੈ, ਉਹਨੂੰ ਜੀਣ ਦਾ ਹੱਕ ਹੈ, ਉਹਨੂੰ ਆਪਣੇ ਜਨਮ ਦੀ ਵਾਰੀ ਲੈਣ ਦਾ ਹੱਕ ਹੈ। ਸਾਡੀ ਮੁਨਾਫਕਤ ਤੇ ਪਖੰਡਪੁਣਾ ਵੇਖੋ। ਸੜਕ ਤੇ ਕਤਲ ਕਰਨ ਵਾਲੇ ਨੂੰ ਕਾਤਲ ਕਿਹਾ ਜਾਂਦਾ ਹੈ ਤੇ ਇਹਨੂੰ
ਸਜ਼ਾ ਵੀ ਮਿਲਦੀ ਹੈ। ਪਰ ਜੰਗ ਵਿੱਚ ਕਤਲ ਕਰਨ ਵਾਲੇ ਕਾਤਲ ਨੂੰ ਬਹਾਦਰ, ਸੂਰਮਾ ਤੇ ਹੀਰੋ ਕਿਹਾ ਜਾਂਦਾ ਹੈ ਤੇ ਇਹਨੂੰ ਤਮਗੇ ਦਿੱਤੇ ਜਾਂਦੇ ਨੇ। ਜੰਗਾਂ ਰਾਹੀਂ ਕਤਲੇਆਮ ਉੱਤੇ ਮਜ਼ਹਬ, ਜਿਹਾਦ, ਧਰਮ ਯੁੱਧ, ਬੇਵਤਨੀ, ਫਤਹ, ਕੌਮੀ ਦਿਫਾ ਵਗੈਰਾ ਦਾ ਪੋਚਾ ਮਾਰ ਕੇ ਇਸ ਕਤਲੇਆਮ ਨੂੰ ਜਾਇਜ਼ ਕਰਾਰ ਦੇ ਦਿੱਤਾ ਜਾਂਦਾ ਹੈ। ਇਸ ਕਤਲ ਦਾ ਸਭ ਤੋਂ ਦਿਲਚਸਪ ਪੱਖ ਕਾਨੂੰਨੀ ਹੈ। ਦੁਨੀਆ ਦੇ ਹਰ ਕਾਨੂੰਨ ਦੇ ਮੁਤਾਬਕ ਕੋਈ ਵੀ ਮਾਰਿਆ ਗਿਆ ਬੰਦਾ ਕਤਲ ਹੋਇਆ ਹੈ, ਇਹ ਕਤਲ ਹੈ, ਭਾਵੇਂ ਇਹ ਜੰਗ ਵਿੱਚ ਹੀ ਕਿਉਂ ਨਾ ਹੋਵੇ। ਤੇ ਇਸ ਉੱਤੇ ਕਾਨੂੰਨ ਦੀਆਂ ਸਾਰੀਆਂ ਦਫਾ ਲਾਗੂ ਹੁੰਦੀਆਂ ਨੇ। ਪਰ ਦੁਨੀਆ ਦੇ ਕਿਸੇ ਮੁਲਕ ਵਿੱਚ ਨਾ ਤੇ ਪੁਲਿਸ ਇਸ ਕਤਲ ਦਾ ਪਰਚਾ ਦਰਜ ਕਰਨ ਤੇ ਤਿਆਰ ਹੁੰਦੀ ਤੇ ਨਾ ਹੀ ਕਿਸੇ ਅਦਾਲਤ ਵਿੱਚ ਬੈਠਾ ਕੋਈ ਜੱਜ ਇਹ ਮੁਕੱਦਮਾ ਸੁਣਦਾ। ਜਦ ਇੱਕ ਪੰਜਾਬੀ ਜੱਟ ਸਿੱਖ ਵਾਹਗਾ ਪਾਰ ਕਰਕੇ ਲਹਿੰਦੇ ਪੰਜਾਬ ਆਉਂਦਾ ਹੈ ਤੇ ਬੱਧੀ ਗੱਡੜੀ ਸਭ ਪੰਜਾਬੀ, ਜਿਹਦੇ ਵਿੱਚ ਮੁਸਲਮਾਨ ਜੱਟ ਅੱਗੇ ਅੱਗੇ ਹੁੰਦੇ ਨੇ, ਉਸ ਨੂੰ ਜੱਫੀਆਂ ਪਾਉਂਦੇ ਨੇ ਤੇ ਉਹਦੇ ਤੋਂ ਸਦਕੇ ਤੇ ਵਾਰੀ ਜਾਂਦੇ ਨੇ ਤੇ ਉਹਨੂੰ ਭਰਾ ਕਹਿੰਦਿਆਂ ਕਹਿੰਦਿਆਂ ਇਹਨਾਂ ਦਾ ਮੂੰਹ ਸੁੱਕਦਾ। ਕੁਛ ਇਹੋ ਜਿਹਾ ਹੀ ਸਲੂਕ ਇੱਕ ਮੁਸਲਮਾਨ ਪੰਜਾਬੀ ਨਾਲ ਚੜ੍ਹਦੇ ਪੰਜਾਬ ਵਿੱਚ ਹੁੰਦਾ ਹੈ ਜਦ ਉਹ ਉੱਥੇ ਜਾਂਦਾ ਹੈ। ਪਰ ਜਦ ਜੰਗ ਦਾ ਤਬਲ ਵੱਜਦਾ ਹੈ ਤੇ ਐਸੀ ਜੰਗ ਜਿਹਦੇ ਵਿੱਚੋਂ ਇਹਨਾਂ ਨਾ ਕੁਝ ਲੈਣਾ ਤੇ ਨਾ ਕੁਝ ਦੇਣਾ ਹੈ, ਇਹੋ ਜੱਫੀਆਂ ਪਾਉਂਦੇ ਪੰਜਾਬੀ ਇੱਕ ਦੂਜੇ ਨੂੰ ਕਤਲ ਕਰਨ ਬਾਰਡਰ ਵੱਲ ਤੁਰ ਪੈਂਦੇ ਨੇ ਤੇ ਬੜੇ ਫਖਰ ਨਾਲ ਇੱਕ ਦੂਜੇ ਨੂੰ ਕਤਲ ਕਰਨਗੇ। ਇਹਨਾਂ ਤੋਂ ਵੱਡਾ ਨੱਕ ਵੱਡਾ ਕੌਣ ਹੈ? ਮਹਿੰਦਰ ਸਿੰਘ ਚੀਮਾ ਵਰਦੀ ਪਾ ਕੇ ਮੁਹੰਮਦ ਸ਼ਰੀਫ ਚੀਮਾ ਨੂੰ ਕਤਲ ਕਰ ਰਿਹਾ। ਸਦੀਕ ਰੰਧਾਵਾ ਵਰਦੀ ਪਾ ਕੇ ਬਲਵੰਤ ਸਿੰਘ ਰੰਧਾਵਾ ਨੂੰ ਗੋਲੀ ਮਾਰ ਰਿਹਾ ਤੇ ਧਮਕਾ ਲੈ ਰਿਹਾ। ਸਭ ਤੋਂ ਵੱਡੀ ਨੱਕ ਵੱਡੀ ਤੇ ਪੰਜਾਬੀ ਮਾਂ ਹੈ, ਜੋ ਜੰਗ ਚੋਂ ਮਰ ਕੇ ਆਏ ਇੱਕ ਪੁੱਤਰ ਦੀ ਹਾਲੇ ਲੋਥ ਵਸੂਲ ਕਰਕੇ ਹਟੀ ਨਹੀਂ ਹੁੰਦੀ, ਜੇ ਦੂਜੇ ਨੂੰ ਤਿਆਰ ਕਰਕੇ ਮਹਾਜ਼ ਤੇ ਤੋੜ ਦਿੰਦੀ ਹੈ। ਹਿੰਦੁਸਤਾਨ ਤੇ ਪਾਕਿਸਤਾਨ ਦੇ ਬਾਰਡਰ ਤੇ ਕਿਸੇ ਪਾਸਿਓਂ ਵੀ ਦੂਜੇ ਪੰਜਾਬੀ ਨੂੰ ਮਾਰਨ ਵਾਲਾ ਪੰਜਾਬੀ ਕਦੇ ਹੀਰੋ ਨਹੀਂ ਹੋ ਸਕਦਾ, ਸਗੋਂ ਇਹ ਕਾਤਲ ਹੈ। ਦੱਸੋ ਕਦੇ ਭਰਾ ਦਾ ਕਾਤਲ ਵੀ ਹੀਰੋ ਤੇ ਸੂਰਮਾ ਹੋ ਸਕਦਾ ਹੈ? ਤੇ ਮਾਰਿਆ ਗਿਆ ਪੰਜਾਬੀ ਸ਼ਹੀਦ ਜਾਂ ਦੁਸ਼ਮਣ ਦਾ ਮਾਰਿਆ ਗਿਆ ਸਿਪਾਹੀ ਨਹੀਂ ਹੋ ਸਕਦਾ, ਸਗੋਂ ਇਹ ਮਕਤੂਲ ਹੈ। ਮੁੱਕਦੀ ਗੱਲ ਇਹ ਹੈ ਕਿ ਜੰਗ ਦੀ ਬੁੱਕਲ ਵਿੱਚ ਲੁਕ ਕੇ ਕਿਸੇ ਵੀ ਥਾਂ ਤੇ ਕਿਸੇ ਵੀ ਦੂਜੇ ਇਨਸਾਨ ਨੂੰ ਮਾਰਨ ਵਾਲਾ ਇਨਸਾਨ ਸਿਰਫ ਤੇ ਸਿਰਫ ਕਾਤਲ ਹੈ। ਇਸ ਦੇ ਸਿਵਾ ਹੋਰ ਕੁਝ ਨਹੀਂ ਹੋ ਸਕਦਾ, ਕੁਝ ਨਹੀਂ ਹੋ ਸਕਦਾ। ਇਸ ਦੇ ਸਿਵਾ ਹੋਰ ਕੁਝ ਨਹੀਂ।